ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦੇ ਬੁਲੇਟਿਨ ਦੇ ਵਿੱਚ। ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 16 ਤਰੀਕ ਆ ਅਤੇ ਦਿਨ ਵੀਰਵਾਰ ਆ ਅਤੇ ਸ਼ਾਮ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7678 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲੀ ਖਬਰ ਆ ਰਹੀ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਜਿਹੜੇ ਕੈਂਪੇਨ ਮੈਨੇਜਰ ਆ ਬਰੈਡ ਪਾਰਸਕੇਲ ਉਹਨਾਂ ਨੂੰ ਡਿਮੋਟ ਕਰ ਦਿੱਤਾ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਡਾਊਨ ਕੀਤਾ। ਉਹਨਾਂ ਦੀ ਜਗ੍ਹਾ 'ਤੇ ਉਹ ਹੋਰ ਬੰਦਾ ਜਿਹੜਾ ਲੈ ਕੇ ਆਉਣਾ ਚਾਹੁੰਦੇ ਹੈਗੇ ਆ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨਵੇਂ ਸਰਵੇ ਆਏ ਸੀ ਜਿਨ੍ਹਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਬਾਈਡਨ ਤੋਂ ਕਾਫੀ ਥੱਲੇ ਚੱਲ ਰਹੇ ਆ ਉਹਨੂੰ ਦੇਖਦੇ ਹੋਏ ਕੀਤਾ ਗਿਆ ਹੈ। ਜੀ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਇੱਕ ਚੀਜ਼ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਹੈ ਵੀ ਵਾਈਟ ਹਾਊਸ ਦੇ ਦੁਆਰਾ ਜਿਹੜੀ ਅਨਪਬਲਿਸ਼ ਰਿਪੋਰਟ ਉਹਨਾਂ ਦੀ ਹੈਗੀ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਕੋਸ਼ਿਸ਼ ਇਹ ਕਰ ਰਹੇ ਆ ਵੀ ਥੋੜ੍ਹੇ ਹੋਰ ਸਟ੍ਰਿਕਟਰ ਮੈਜਰਸ ਜਿਹੜੇ ਆ ਜਿਹੜੀਆਂ ਹਾਰਡ ਹਿੱਟ ਸਟੇਟਸ ਨੇ ਕਰੋਨਾ ਵਾਇਰਸ ਦੀਆਂ ਉਹਨਾਂ ਉੱਤੇ ਜਿਹੜੇ ਉਹ ਲਾਏ ਜਾਣ। ਸੋ ਕਿਤੇ ਨਾ ਕਿਤੇ ਵਾਈਟ ਹਾਊਸ ਵੀ ਇਹ ਮੰਨਦਾ ਵੀ ਇਸ ਟਾਈਮ ਥੋੜ੍ਹੀਆਂ ਰਿਸਟ੍ਰਿਕਸ਼ਨਸ ਲਾ ਕੇ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਜਿਹੜਾ ਉਹ ਕੀਤਾ ਜਾ ਸਕਦਾ ਆ। ਪਰ ਕਈ ਥਾਵਾਂ ਦੇ ਉੱਤੇ ਅਜੇ ਵੀ ਉੱਥੋਂ ਦੇ ਜਿਹੜੇ ਗਵਰਨਰਸ ਆ ਇਸ ਚੀਜ਼ ਨੂੰ ਮੰਨ ਨਹੀਂ ਰਹੇ। ਅੱਜ ਜਾਰਜੀਆ ਦੇ ਜਿਹੜੇ ਗਵਰਨਰ ਆ ਅਟਲਾਂਟਾ ਦੀ ਜਿਹੜੀ ਸਿਟੀ ਹੈਗੀ ਆ ਉਹਨਾਂ ਨੂੰ ਕਹਿੰਦੇ ਸ਼ਾਇਦ ਉਹ ਸੂ ਕਰ ਸਕਦੇ ਨੇ ਜਿਹੜੀ ਉੱਥੇ ਮਾਸਕ ਪਾਉਣ ਨੂੰ ਲੈ ਕੇ ਜਿਹੜੀ ਕੀਤੀ ਗਈ ਆ ਮੈਂਡੇਟਰੀ ਕੀਤੀ ਗਈ ਆ ਵੀ ਉਸ ਚੀਜ਼ ਦੇ ਖਿਲਾਫ। ਸੋ ਆਈ ਥਿੰਕ ਜਾਰਜੀਆ ਇੱਕ ਕਾਫੀ ਇਸ ਟਾਈਮ ਬੈਡਲੀ ਹਿੱਟ ਸਟੇਟ ਜਿਹੜੀ ਬਣੀ ਹੋਈ ਆ ਕੋਵਿਡ-19 ਦੇ ਵਾਧੇ ਦੇ ਵਿੱਚ। ਉੱਥੇ ਥੋੜ੍ਹਾ ਜਿਹਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਨੋ ਡਾਊਟ ਸਾਰੀਆਂ ਚੀਜ਼ਾਂ ਤੁਸੀਂ ਦੇਖਣੀਆਂ ਆ ਪਰ ਰਾਈਟ ਨਾਓ ਜਿਹੜੇ ਆਈ ਥਿੰਕ ਹਰਜੋਤ ਸਿੰਘ ਜੀ ਇਹ ਚਾਹੀਦਾ ਆ ਵੀ ਉਸ ਦੇ ਵੱਲ ਜਿਹੜਾ ਉਹ ਜ਼ਿਆਦਾ ਧਿਆਨ ਦਿੱਤਾ ਜਾਵੇ। ਉੱਧਰ ਆਰਕਨਸਾ ਅਤੇ ਕੋਲੋਰਾਡੋ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਸਟੇਟ ਵਾਈਡ ਮਾਸਕ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਕਰ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਸ ਮੌਕੇ 28 ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਮਾਸਕਸ ਜਿਹੜੇ ਆ ਉਹ ਮੈਂਡੇਟ ਕੀਤੇ ਹੋਏ ਨੇ। ਨਾਲ ਹੀ ਜਿਹੜੀ ਡਿਸਟ੍ਰਿਕਟ ਆਫ ਕੋਲੰਬੀਆ ਜਿਹਨੂੰ ਵਾਸ਼ਿੰਗਟਨ DC ਵੀ ਆਖ ਦਿੱਤਾ ਜਾਂਦਾ ਆ ਉੱਥੇ ਵੀ ਟਾਰਗੇਟ CVS ਅਤੇ ਗਰੋਸਰੀ ਚੇਨ ਜਿਹੜੀ ਆ ਪਿਊਬਲਿਕਸ ਉਹਨਾਂ ਨੇ ਵੀ ਜਿਹੜੇ ਵਾਲਮਾਰਟ ਕਰੋਗਰ ਅਤੇ ਕੋਲਸ ਤੋਂ ਬਾਅਦ ਦੇ ਵਿੱਚ ਆਪਣੇ ਸਾਰੇ ਰਿਕੁਆਇਰਮੈਂਟਸ ਨੂੰ ਉੱਥੇ ਜੋ ਵੀ ਖਰੀਦੋ ਫਰੋਖਤ ਕਰਨੀ ਆ ਉੱਥੇ ਆਉਣ ਦੇ ਲਈ ਉਹਨਾਂ ਨੇ ਮਾਸਕ ਜਿਹੜੇ ਆ ਉਹ ਲਾਜ਼ਮੀ ਕਰ ਦਿੱਤੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਅੱਗ ਲੱਗੀ ਸੀ USS ਵੌਨਹੋਮੀ ਰਿਚਰਡ ਜਿਹੜਾ ਨੇਵਲ ਸ਼ਿਪ ਸੀਗਾ 4 ਦਿਨਾਂ ਤੋਂ ਬਾਅਦ ਉਹ ਅੱਗ ਅੱਜ ਬੁਝ ਗਈ ਹੈਗੀ ਆ ਜਿਹਦੇ ਵਿੱਚ 63 ਜਿਹੜੇ ਲੋਕ ਸੀ ਉਹ ਬੁਰੀ ਤਰ੍ਹਾਂ ਅਫੈਕਟਡ ਹੋਏ ਆ। 40 ਸੇਲਰਸ ਸੀਗੇ ਅਤੇ 23 ਸਿਵਲੀਅਨ ਸੀਗੇ। ਸੋ ਜਿਹੜੀਆਂ ਇਹਨਾਂ ਦੇ ਇੰਜਰੀਜ਼ ਆਈਆਂ ਸੀਗੀਆਂ ਤਾਂ ਕਹਿੰਦੇ ਮਾਈਨਰ ਸੀਗੀਆਂ। ਮੋਸਟਲੀ ਐਗਜ਼ੌਸਸ਼ਨ ਅਤੇ ਸਮੋਕ ਇਨਹੇਲੇਸ਼ਨ ਤੋਂ ਸੀਗੀਆਂ। ਸਮੋਕ ਦੇ ਨਾਲ ਇਹ ਹੋਈਆਂ ਅਤੇ ਕਹਿੰਦੇ ਪਈ ਜਿਹੜੇ ਕ੍ਰਿਸ਼ਨਾ ਜੈਕਸਨ ਆ ਪਬਲਿਕ ਅਫੇਅਰ ਆਫਿਸਰ ਨੇਵਲ ਬੇਸ ਸੈਨ ਡਿਏਗੋ ਦੇ ਉਹਨਾਂ ਨੇ ਕਿਹਾ ਵੀ ਇਹ ਸ਼ਿਪ ਰੈਗੂਲਰ ਮੇਨਟੇਨੈਂਸ ਦੇ ਥਰੂ ਗਿਆ ਸੀ ਜਦੋਂ ਅੱਗ ਲੱਗੀ ਆ ਉਸ ਤੋਂ ਪਹਿਲਾਂ ਅਤੇ ਕਾਫੀ ਲੰਮੇ ਸਮੇਂ ਬਾਅਦ ਇਹਦੀ ਅੱਗ ਬੁਝੀ ਹੈਗੀ ਆ। ਅੱਜ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਆਂਕੜੇ ਜਿਹੜੇ ਉਹ ਸਾਹਮਣੇ ਆਏ ਆ ਕਰੋਨਾ ਵਾਇਰਸ ਕੇਸਾਂ ਨੂੰ ਲੈ ਕੇ 70,000 ਨੂੰ ਆਂਕੜਾ ਜਿਹੜਾ ਆ ਉਹ ਪਾਰ ਕਰ ਗਿਆ। ਜਿਹੜੇ ਨਵੇਂ ਕਨਫਰਮਡ ਕੇਸ ਜਿਹੜੇ ਅੱਜ ਵੀਰਵਾਰ ਦੇ ਇਹ ਦੱਸੇ ਗਏ ਨੇ। ਇਸ ਟਾਈਮ ਬਹੁਤ ਸਾਰੇ ਸੂਬਿਆਂ ਦੇ ਵਿੱਚ ਖਾਸ ਕਰਕੇ ਕਈ ਇਲਾਕਿਆਂ ਦੇ ਵਿੱਚ ਇਹ ਜਿਹੜੇ ਉੱਥੇ ਬਹੁਤ ਬੁਰੀ ਤਰ੍ਹਾਂ ਜਿਹੜੇ ਜੂਝ ਰਹੇ ਨੇ ਅਤੇ ਮੈਡੀਕਲ ਸਿਸਟਮਸ ਪੂਰੀ ਤਰ੍ਹਾਂ ਜਿਹੜੇ ਆ ਉਹ ਲੜਖੜਾ ਰਹੇ ਨੇ। ਉੱਥੇ ਕਈ ਤਰੀਕੇ ਦੀਆਂ ਜਿਹੜੀਆਂ ਸ਼ਾਰਟੇਜਿਸ ਆ ਉਹ ਚੱਲ ਰਹੀਆਂ ਨੇ ਅਤੇ ਇੱਥੇ ਲੋਕਾਂ ਨੂੰ ਮਾਸਕ ਪਾਉਣ ਨੂੰ ਲੈ ਕੇ ਉਹਨਾਂ ਦੀ ਫਰੀਡਮ ਨੂੰ ਲੈ ਕੇ ਉਹ ਚਿੰਤਾ ਜਿਹੜੀ ਉਹ ਲੱਗੀ ਪਈ ਆ। ਕਈ ਲੋਕ ਕਹਿ ਰਹੇ ਜੀ ਆਕਸੀਜਨ ਦੀ ਸੈਚੂਰੇਸ਼ਨ ਘੱਟ ਜਾਂਦੀ ਆ। ਬਹੁਤ ਸਾਰੇ ਡਾਕਟਰਸ ਵੀਡੀਓਜ਼ ਹੁਣ ਬਣਾ ਕੇ ਪਾ ਰਹੇ ਨੇ 6 ਮਾਸਕ ਪਾ ਕੇ
ਤੇ ਨਾਲ ਇਕਵਿਪਮੈਂਟ ਲਾ ਕੇ ਦਿਖਾ ਰਹੇ ਨੇ ਲੋਕਾਂ ਨੂੰ ਵੀ ਜੇ ਤੁਸੀਂ ਮਾਸਕ ਪਾਉਂਦੇ ਆ ਤੁਹਾਡੀ ਆਕਸੀਜਨ ਲੈਣ ਦੀ ਸਮਰੱਥਾ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਟੌਤੀ ਜਿਹੜੀ ਆ ਉਹ ਨਹੀਂ ਹੁੰਦੀ। ਲੋਕਾਂ ਨੇ ਇੱਕ ਬਹਾਨਾ ਜਿਹੜਾ ਆ ਇਸ ਟਾਈਮ ਬਣਾਇਆ ਹੋਇਆ ਆ, ਜਾਣ ਬੁੱਝ ਕੇ ਜਿਹੜਾ ਡਿਵੀਜ਼ਨ ਕਰ ਰਹੇ ਆ। ਆਈ ਥਿੰਕ ਉਹਦਾ ਮੁੱਖ ਕਾਰਨ ਇਹੀ ਆ ਵੀ ਹਾਈਐਸਟ ਲੈਵਲ ਤੋਂ ਰਾਸ਼ਟਰਪਤੀ ਟਰੰਪ ਨੇ ਜਦੋਂ ਤੋਂ ਇਹਨੂੰ ਹੋਕਸ ਕਹਿਣਾ ਸ਼ੁਰੂ ਕੀਤਾ, ਉਹਨਾਂ ਦੇ ਸਮਰਥਕਾਂ ਦੇ ਵੱਲੋਂ ਇਸ ਨੂੰ ਅਜੇ ਵੀ ਜਿਹੜਾ ਆ ਉਹ ਮੰਨਿਆ ਨਹੀਂ ਜਾ ਰਿਹਾ। ਕਈ ਲੋਕ ਤਾਂ ਇਹ ਸੋਚ ਰਹੇ ਆ ਵੀ ਸ਼ਾਇਦ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਕਰੋਨਾ ਵਾਇਰਸ ਨੇ ਜਿਹੜਾ ਚਲੇ ਜਾਣਾ, ਪਰ ਆਈ ਥਿੰਕ ਇਹ ਇਸ ਚੀਜ਼ ਨੂੰ ਸਮਝ ਨਹੀਂ ਰਹੇ ਵੀ ਕਰੋਨਾ ਵਾਇਰਸ ਨੇ ਨਾ ਟਾਈਮ ਦੇਖਣਾ ਆ ਅਤੇ ਨਾ ਹੀ ਜਿਹੜਾ ਆ ਉਹ ਸਮਾਂ ਦੇਖਣਾ, ਅਤੇ ਨਾ ਹੀ ਇਹ ਦੇਖਣਾ ਵੀ ਤੁਸੀਂ ਕਿੱਧਰ ਦੇ ਹੋ, ਅਤੇ ਜੇ ਤੁਸੀਂ ਉਹਦੀ ਲਪੇਟ 'ਚ ਆ ਗਏ ਤਾਂ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਸਕਦਾ ਹੈ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਅੱਜ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋਏ, ਖਾਸ ਕਰਕੇ ਬਿਜ਼ਨੈਸਿਸ ਓਪਨ ਕਰਨ ਨੂੰ। 30 ਕਾਉਂਟੀਜ਼ ਦੇ ਵਿੱਚ ਗਵਰਨਰ ਵੱਲੋਂ ਜਿਹੜੇ ਆ ਇਨਡੋਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਆ ਬਿਜ਼ਨੈਸਿਸ ਉਹ ਬੰਦ ਕਰਨ ਨੂੰ ਕਿਹਾ ਗਿਆ ਸੀ, ਜਿਨ੍ਹਾਂ ਦੇ ਵਿੱਚ ਰੈਸਟੋਰੈਂਟਸ, ਬਾਰ, ਮਿਊਜ਼ੀਅਮਸ, ਕਾਰਡ ਰੂਮਸ ਅਤੇ ਜਿਮ, ਪਲੇਸਿਸ ਆਫ ਵਰਸ਼ਿਪ, ਮਾਲਸ, ਪਰਸਨਲ ਕੇਅਰ ਸਰਵਿਸਿਜ਼, ਬਾਰਬਰ ਸ਼ਾਪ, ਸਲੂਨ। ਸੋ ਉਹਨਾਂ ਨੇ ਕਹਿੰਦੇ ਪ੍ਰੋਟੈਸਟ ਕੀਤੇ, ਮੋਸਟਲੀ ਬਾਰਬਰ ਸ਼ਾਪ, ਸਲੂਨ ਵਾਲਿਆਂ ਨੇ ਕਹਿੰਦੇ ਵੀ ਜਾਂ ਤਾਂ ਸਾਨੂੰ ਬਾਹਰ ਜਿੱਥੇ ਵੀ ਉਹਨਾਂ ਦੇ ਲੋਕੇਸ਼ਨ ਰੀਟੇਲ ਦੀ ਉਹ ਤੇ ਬਾਹਰ ਜਗ੍ਹਾ ਹੋਵੇ, ਉੱਥੇ ਜਿਸ ਤਰ੍ਹਾਂ ਰੈਸਟੋਰੈਂਟਸ ਨੂੰ ਬਹੁਤ ਸਾਰੇ ਜਿਹੜੇ ਟਾਊਨ ਹੈਗੇ ਆ ਡਾਊਨ ਟਾਊਨਸ, ਉਹਨਾਂ ਨੇ ਜਿਹੜੀਆਂ ਮੇਨ ਸਟਰੀਟ ਜਾਂਦੀਆਂ ਹੈਗੀਆਂ ਉਹ ਬੰਦ ਕਰ ਦਿੱਤੀਆਂ। ਉੱਥੇ ਉਹ ਕਹਿੰਦੇ ਆ ਵੀ ਰੈਸਟੋਰੈਂਟ ਵਾਲੇ ਆਪਣੇ ਟੇਬਲ ਚੇਅਰਾਂ ਲਾ ਕੇ ਜਿਹੜਾ ਫੂਡ ਸਰਵ ਕਰ ਸਕਦੇ ਹੋ, ਅਤੇ ਇਸੇ ਤਰ੍ਹਾਂ ਇਹ ਜਿਹੜੇ ਸਲੂਨਸ ਵਾਲੇ ਆ, ਬਾਰਬਰ ਸ਼ਾਪਸ ਆ, ਉਹ ਵੀ ਕਹਿੰਦੇ ਆ ਵੀ ਸਾਨੂੰ ਇਹ ਜਿਹੜੀ ਆ ਛੋਟ ਦਿੱਤੀ ਜਾਣੀ ਚਾਹੀਦੀ ਆ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਹੜਾ ਹਰਜੋਤ ਸਿੰਘ ਜੀ ਜਿਹੜਾ ਸੈਕਰਾਮੈਂਟੋ ਦੇ ਵਿੱਚ ਖਬਰ ਜਿਹੜੀ ਆ ਰਹੀ ਆ ਵੀ ਉੱਥੇ ਜਿਹੜਾ ਇੱਕ ਕਾਫੀ ਫਾਰਮ ਟੂ ਫੋਰਕ ਫੈਸਟੀਵਲ ਹੁੰਦਾ, ਕਾਫੀ ਮਸ਼ਹੂਰ ਫੈਸਟੀਵਲ ਆ, ਉਸ ਨੂੰ ਜਿਹੜਾ ਉਹ ਕੈਂਸਲ ਕਰ ਦਿੱਤਾ ਗਿਆ ਆ ਇਸ ਕਰੋਨਾ ਵਾਇਰਸ ਦੇ ਕਰਕੇ। ਓਲਡ ਸੈਕਰਾਮੈਂਟੋ ਇਲਾਕੇ ਦੇ ਵਿੱਚ ਇਹ ਆਈ ਥਿੰਕ ਉੱਥੇ ਦੇ ਬ੍ਰਿਜ ਦੇ ਉੱਤੇ ਕੁਝ ਸਮੇਂ ਦੇ ਲਈ ਬ੍ਰਿਜ ਨੂੰ ਰੋਕ ਕੇ ਉਸ ਦਿਨ ਜਿਹੜਾ ਉੱਥੇ ਕੀਤਾ ਜਾਂਦਾ ਆ। ਉੱਧਰ ਯੋਲੋ ਕਾਊਂਟੀ ਦੇ ਵਿੱਚ ਮਾੜੀ ਖਬਰ ਇਹ ਆ ਰਹੀ ਆ, ਵੁੱਡਲੈਂਡ ਦੀ ਇੱਕ ਕੇਅਰ ਫੈਸਿਲਿਟੀ ਦੇ ਵਿੱਚ ਕਾਫੀ ਜ਼ਿਆਦਾ ਕੋਵਿਡ-19 ਦੇ ਜਿਹੜੇ ਕੇਸ ਆ ਉਹ ਸਾਹਮਣੇ ਜਿਹੜੇ ਇਸ ਟਾਈਮ ਆਏ ਨੇ। ਕਈ ਆਪਣੇ ਵੁੱਡਲੈਂਡ ਦੇ ਵਿੱਚ ਆਪਣੇ ਕਾਫੀ ਲੋਕ ਜਿਹੜੇ ਹਰਜੋਤ ਸਿੰਘ ਜੀ ਉੱਥੇ ਰਹਿੰਦੇ ਨੇ, ਅਤੇ ਇਹ ਦੱਸਿਆ ਜਾ ਰਿਹਾ ਵੀ ਉੱਥੇ 10 ਕਨਫਰਮਡ ਕੇਸ ਨੇ, 6 ਰੈਜ਼ੀਡੈਂਟ, 4 ਸਟਾਫ ਅਤੇ 1 ਜਾਣੇ ਦੀ ਜਿਹੜੀ ਉੱਥੇ ਮੌਤ ਵੀ ਜਿਹੜੀ ਹੋ ਚੁੱਕੀ ਆ। ਅਤੇ ਕਹਿ ਰਹੇ ਆ ਜਿਹੜੇ ਵੁੱਡਲੈਂਡ ਇਹ ਸਰਵਿਸਿਜ਼ ਵਾਲੇ ਆ ਉਹ ਇਸ ਟਾਈਮ ਉੱਥੇ ਕਾਊਂਟੀ ਹੈਲਥ ਅਫੀਸ਼ੀਅਲਸ ਦੇ ਨਾਲ ਮਿਲ ਕੇ ਜਿਹੜੇ ਉਹ ਕੰਮ ਕਰ ਰਹੇ ਨੇ। ਇੱਕ ਨਿਊਯਾਰਕ ਟਾਈਮ ਦੇ ਮੁਤਾਬਕ ਖਬਰ ਇੱਕ ਆ ਰਹੀ ਆ ਵੀ US ਕਹਿੰਦੇ ਵੀ ਤਿਆਰੀ ਕਰ ਰਿਹਾ ਆ ਪੂਰੀ ਦੀ ਪੂਰੀ ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਮੈਂਬਰ ਜਾਂ ਉਹਨਾਂ ਦੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਦੇ ਉੱਤੇ ਪੱਕਾ ਹੀ USA ਦੇ ਵਿੱਚ ਆਉਣ ਤੋਂ ਬੈਨ ਲਾਇਆ ਜਾਵੇ। ਇਹਦੇ ਸੰਬੰਧ ਦੇ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਨੇ ਕਹਿੰਦੇ ਵੀ ਸ਼ਾਰਟ ਆਫ ਕਨਫਰਮਿੰਗ ਉਹਨਾਂ ਨੇ ਕਿਹਾ ਹੈਗਾ ਆ ਵੀ ਕਹਿੰਦੇ ਵੀ ਵੀ ਆਰ ਵਰਕਿੰਗ ਔਨ ਵੇ ਥਰੂ, ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ, ਪਰ ਹਜੇ ਤੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋ ਇਹ ਨਹੀਂ ਪਹੁੰਚਿਆ ਕਿਸੇ ਤਰ੍ਹਾਂ ਦੀ ਲਿਖਤ, ਪਰ ਇਹਦੇ ਉੱਤੇ US ਵਰਕਆਊਟ ਕਰ ਰਿਹਾ ਹੈਗਾ ਵੀ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਜਿੰਨੇ ਵੀ ਮੈਂਬਰ ਆ ਉਹਨਾਂ 'ਤੇ ਬੈਨ ਲਾਇਆ ਜਾਵੇ USA। ਜੀ, ਦੇਖਣ ਵਾਲੀ ਗੱਲ ਰਹੂਗੀ ਵੀ ਰਾਸ਼ਟਰਪਤੀ ਟਰੰਪ ਜਿਹੜੇ ਕਿ ਜੀ ਜਿੰਗਪਿੰਗ ਉਸ ਨੂੰ ਆਪਣਾ ਕਾਫੀ ਗੂੜਾ ਮਿੱਤਰ ਜਿਹੜਾ ਉਹ ਦੱਸਦੇ ਨੇ, ਇਹਨਾਂ ਦੇ ਜਿਹੜੇ ਇਹ ਆਪਸੀ ਜਿਹੜੇ ਦੋਸਤੀ ਦੇ ਉੱਤੇ ਅਤੇ ਅਮਰੀਕਾ ਅਤੇ ਚਾਈਨਾ ਦੇ ਰਿਸ਼ਤਿਆਂ ਦੇ ਉੱਤੇ ਜਿਹੜਾ ਹੋਰ ਕਿੱਦਾਂ ਦੀ ਦਰਾਰ ਜਿਹੜੀ ਉਹ ਵੱਧ ਸਕਦੀ ਆ। ਕੱਲ੍ਹ ਹੀ ਇੱਕ ਡਰੋਨ ਫੁਟੇਜ ਜਿਹੜੀ ਆ ਉਹ ਜਾਰੀ ਹੋਈ ਸੀ, ਲੀਕ ਹੋਈ ਸੀ ਚਾਈਨਾ ਤੋਂ, ਜਿੱਥੇ ਕਿ ਜਿਹੜੇ ਉਗਰ ਮੁਸਲਮਾਨਾਂ ਨੂੰ ਅੱਖਾਂ ਜਿਹੜੀਆਂ ਬੰਨ੍ਹ ਕੇ ਕੈਦੀਆਂ ਦੇ ਵਾਂਗੂ ਟ੍ਰੇਨ ਦੇ ਰਾਹੀਂ ਜਿਹੜਾ ਉਹ ਟਰਾਂਸਪੋਰਟ ਕੀਤਾ ਜਾ ਰਿਹਾ ਸੀ। ਕਈ ਜਿਹੜੇ ਖਾਸ ਕਰਕੇ ਜਰਮਨ ਵਾਲੇ ਲੋਕ ਆ ਉਹਨਾਂ ਨੂੰ ਉਹ ਸੇਮ ਨਾਜ਼ੀਜ਼ ਵਾਲਾ ਜਿਹੜਾ ਸਟਾਈਲ ਆ ਉਹ ਨਜ਼ਰ ਆਉਣਾ ਸ਼ੁਰੂ ਹੋਇਆ। ਪਿਛਲੇ ਕਈ ਚਿਰ ਤੋਂ, ਕਈ ਮਹੀਨਿਆਂ ਤੋਂ ਜਿਹੜੇ ਉੱਥੋਂ ਦੇ ਕਾਮਰੇਡ ਹੈਗੇ ਆ ਕਮਿਊਨਿਸਟ ਪਾਰਟੀ ਵਾਲੇ ਆ, ਉਹਨਾਂ ਨੇ ਰੀਐਜੂਕੇਸ਼ਨ ਕੈਂਪਸ ਦੇ ਨਾਂ ਦੇ ਉੱਤੇ ਜਿਹੜੇ ਉੱਥੇ ਉਈਗਰ ਮੁਸਲਮਾਨ ਹੈਗੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬੰਧਕ ਬਣਾ ਕੇ ਰੱਖਿਆ ਹੋਇਆ ਆ। ਇਹਨਾਂ ਚੀਜ਼ਾਂ ਦੇ ਖਿਲਾਫ ਬੋਲਣ ਦੇ ਕਰਕੇ ਜਿਹੜੇ ਸੈਨੇਟਰਸ ਹੈਗੇ ਆ, ਮਾਰਕੋ ਰੂਬੀਓ ਸੈਨੇਟਰ, ਜਿਹੜੇ ਟੈਡ ਕਰੂਜ਼ ਆ, ਉਹਨਾਂ ਦੇ ਉੱਤੇ ਸੈਂਕਸ਼ਨਸ ਵੀ ਜਿਹੜੀਆਂ ਚਾਈਨਾ ਵਾਲਿਆਂ ਨੇ ਜਿਹੜੀਆਂ ਲਾਈਆਂ ਨੇ। ਅਤੇ ਜੇ ਹਰਜੋਤ ਸਿੰਘ ਜੀ ਇਹ ਫੈਸਲਾ ਲਿਆ ਜਾਂਦਾ ਆ ਅਤੇ ਆਈ ਥਿੰਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਲੈ ਕੇ ਚਾਈਨਾ ਇਸ ਟਾਈਮ ਉਹਨਾਂ ਦੇ ਕੋਈ ਬਹੁਤਾ ਚੰਗਾ ਜਿਹੜਾ ਨਹੀਂ ਹੈਗਾ ਕੰਮ, ਅਤੇ ਇਹ ਇੱਕ ਵੱਡਾ ਕਦਮ ਜਿਹੜਾ ਉਹ ਹੋਊਗਾ ਜੇ ਅਮਰੀਕਾ ਦੇ ਵਿੱਚ ਇੱਦਾਂ ਦਾ ਜਿਹੜਾ ਇਹ ਬਿੱਲ ਪਾਸ ਹੁੰਦਾ ਅਤੇ ਸਾਰਿਆਂ ਨੂੰ ਜੇ ਉਹ ਬੈਨ ਲਾਉਂਦੇ ਆ। ਅਤੇ ਨੋ ਡਾਊਟ ਕੂਟਨੀਤਿਕ ਤੌਰ ਦੇ ਉੱਤੇ
ਅਮਰੀਕਾ ਤੇ ਚਾਈਨਾ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਬਹੁਤ ਜ਼ਿਆਦਾ ਜਿਹੜੀ ਇਸ ਦੇ ਕਰਕੇ ਵੱਧ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਅਮਰੀਕਨ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਸ਼ੌਪ ਕਰਨ ਜਾਂ ਸਾਈਟ ਸੀਇੰਗ ਲਈ ਜਾ ਰਹੇ ਸੀ ਤੇ ਜਿਨ੍ਹਾਂ ਨੂੰ ਬਾਰਡਰ ਤੋਂ ਮੋੜਿਆ ਗਿਆ। ਪਿਛਲੀ ਮਾਰਚ 22 ਤੋਂ ਲੈ ਕੇ ਜੁਲਾਈ 12 ਤੱਕ 10,000 ਦੇ ਕਰੀਬ ਅਮਰੀਕਨ ਜਿਹੜੇ ਆ ਕੈਨੇਡਾ ਦੇ ਬਾਰਡਰ ਤੋਂ ਮੋੜੇ ਗਏ ਹੈਗੇ ਆ। ਕਹਿੰਦੇ ਵੀ ਜਦੋਂ ਅਲਾਸਕਾ ਨੂੰ ਜਾਣਾ ਹੋਵੇ USA ਤੋਂ ਕੈਨੇਡਾ ਦੇ ਵਿੱਚ ਦੀ ਜਾਣਾ ਪੈਂਦਾ। ਸੋ ਬਹੁਤ ਸਾਰੇ ਲੋਕ ਇਸ ਲੂਪ ਹੋਲ ਨੂੰ ਜਿਹੜਾ ਆ ਯੂਜ਼ ਕਰਦੇ ਸੀ ਵੀ ਅਸੀਂ ਤਾਂ ਜੀ ਅਲਾਸਕਾ ਚੱਲੇ ਹਾਂ, ਅਸੀਂ ਕੈਨੇਡਾ ਨਹੀਂ ਰਹਿਣਾ ਹੈਗਾ। ਸੋ ਉਹ ਉਹਨਾਂ ਨੇ ਦੇਖਿਆ ਵੀ ਲੋਕ ਕੈਨੇਡਾ ਦੇ ਵਿੱਚ ਰੁਕ ਰਹੇ ਸੀ ਹੋਟਲਾਂ 'ਚ ਜਾਂ ਹੋਰ। ਸੋ ਉਹਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਜਿਹੜੀ ਬਾਰਡਰ 'ਤੇ ਸਟ੍ਰਿਕਟਨੈਸ ਹੈਗੀ ਆ। ਅਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਕੈਨੇਡਾ ਅਤੇ USA ਦਾ ਬਾਰਡਰ ਜਿਹੜਾ ਆ ਆਮ ਲੋਕਾਂ ਦੇ ਲਈ ਅਗਸਤ 21 ਤੱਕ ਜਿਹੜਾ ਹੁਣ ਫਿਰ ਬੰਦ ਕਰ ਦਿੱਤਾ ਗਿਆ। ਆਮ ਲੋਕਾਂ ਲਈ ਨਹੀਂ, ਨੋਨ ਅਸੈਂਸ਼ੀਅਲ ਟਰੈਵਲ ਦੇ ਲਈ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਬਗੈਰ ਮਤਲਬ ਤੋਂ ਜੇ ਕੋਈ ਤੁਹਾਨੂੰ ਜ਼ਰੂਰੀ ਕੰਮ ਨਹੀਂ ਉੱਧਰ ਤਾਂ ਜਿਹੜਾ ਉਹ ਤੁਹਾਨੂੰ ਜਿਹੜਾ ਜਾਣ ਨਹੀਂ ਦਿੱਤਾ ਜਾਊਗਾ। ਅੱਜ ਫੇਸਬੁੱਕ ਦੇ ਉੱਤੇ ਮਾਰਕ ਜ਼ਕਰਬਰਗ ਤੇ CDC ਦੇ ਜਿਹੜੇ CDC ਨੇ ਨਹੀਂ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਟੌਪ ਦੇ ਡਾਕਟਰ ਨੇ, ਡਾਕਟਰ ਫਾਊਚੀ ਆ, ਉਹਨਾਂ ਦੇ ਨਾਲ ਗੱਲਬਾਤ ਹੋਈ। ਉਸ ਦੇ ਵਿੱਚ ਮਾਰਕ ਜ਼ਕਰਬਰਗ ਨੇ ਵਾਈਟ ਹਾਊਸ ਦੀ ਜਿਹੜੀ ਉਹ ਨਿੰਦਾ ਜਿਹੜੀ ਕੀਤੀ। ਉਹ ਕਹਿੰਦੇ ਵੀ ਆਪਾਂ ਜੁਲਾਈ ਦੇ ਵਿੱਚ ਆ ਚੁੱਕੇ ਹਾਂ, ਇਹ ਸਾਰਾ ਕੁਛ ਅਵੋਇਡੇਬਲ ਸੀ, ਇਸ ਨੂੰ ਰੋਕਿਆ ਜਾ ਸਕਦਾ ਸੀ, ਪਰ ਕਹਿੰਦੇ ਬੜੀ ਨਿਰਾਸ਼ਾ ਹੋ ਰਹੀ ਆ ਵੀ ਇਸ ਨੂੰ ਲੈ ਕੇ ਇਹ ਉਸ ਦਾ ਬਿਆਨ ਆ ਵੀ ਐਡੀਕੁਏਟ ਟੈਸਟਿੰਗ ਜਿਹੜੀ ਹੈ ਕਹਿੰਦੇ ਉਹ ਨਹੀਂ ਹੋ ਰਹੀ। ਅਤੇ ਕਹਿੰਦੇ ਨਾਲ ਦੇ ਨਾਲ ਜਿਹੜੇ ਟੌਪ ਦੇ ਸਾਇੰਟਿਸਟ ਆ ਜਿਨ੍ਹਾਂ 'ਚ ਡਾਕਟਰ ਫਾਊਚੀ ਆ ਅਤੇ CDC ਆ, ਉਹਨਾਂ ਨੂੰ ਅੰਡਰਮਾਈਨ ਜਾਣੀ ਕਿ ਉਹਨਾਂ ਦੀਆਂ ਗੱਲਾਂ ਨੂੰ ਇੱਕ ਹਿਸਾਬ ਦੇ ਨਾਲ ਹੌਲੇ ਤਰੀਕੇ ਦੇ ਨਾਲ ਜਿਹੜਾ ਵਾਈਟ ਹਾਊਸ ਦੇ ਦੁਆਰਾ ਲਿਆ ਜਾ ਰਿਹਾ ਹੈਗਾ ਆ। ਸੋ ਦੇਖਦੇ ਹਾਂ ਕੀ ਹੁੰਦਾ ਆ। ਇਸ ਤੋਂ ਪਹਿਲਾਂ ਵੀ ਡਾਕਟਰ ਫਾਊਚੀ ਫੇਸਬੁੱਕ ਦੇ ਮਾਰਕ ਜ਼ਕਰਬਰਗ ਦੇ ਨਾਲ 1-2 ਵਾਰੀ ਜਿਹੜੀਆਂ ਆ ਉਹ ਲਾਈਵ ਹੋ ਚੁੱਕੇ ਆ। ਡਾਕਟਰ ਫਾਊਚੀ ਨੇ 2-3 ਵੀਕ ਪਹਿਲਾਂ ਕਿਹਾ ਸੀ ਵੀ ਜੇ ਇਹੀ ਹਾਲਾਤ ਬਣੇ ਰਹੇ ਤਾਂ ਅਮਰੀਕਾ ਦੇ ਵਿੱਚ 1 ਲੱਖ ਕੇਸ ਰੋਜ਼ਾਨਾ ਜਿਹੜਾ ਉਹ ਆਊਗਾ। ਅੱਜ 70,000 ਦਾ ਅੰਕੜਾ ਜਿਹੜਾ ਅਮਰੀਕਾ ਦੇ ਵਿੱਚ ਨਵੇਂ ਕੇਸਾਂ ਦਾ ਉਹ ਪਾਰ ਹੋ ਗਿਆ ਆ। ਅਗਲੀ ਖਬਰ ਸੈਂਟਾ ਕਲਾਰਾ ਤੋਂ ਆ ਰਹੀ ਹੈ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਕਲਰਕ ਯੂਨੀਅਨ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ, ਕਹਿੰਦੇ ਵੀ ਉਹਨਾਂ ਦੀ ਵੱਡੀ ਜਿਹੜੀ ਆ ਲੇ ਆਫ ਹੋ ਸਕਦੀ ਆ ਜਦੋਂ ਕੋਰਟਸ ਦੁਆਰਾ ਕੀ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ। ਸੋ ਇਕੱਲਾ ਆਮ ਬਿਜ਼ਨਸਿਸ ਨਹੀਂ, ਹੁਣ ਦੇਖੋ ਵੀ ਕੋਰਟਸ ਦੇ ਵਿੱਚ ਵੀ ਕਹਿੰਦੇ ਜਿਹੜੀ ਆ ਲੇ ਆਫ ਹੋਣ ਜਾ ਰਹੀ ਹੈਗੀ ਆ। ਉਹਨਾਂ ਦੇ 52 ਦੇ ਕਰੀਬ ਮੈਂਬਰ ਹੈਗੇ ਇਸ ਯੂਨੀਅਨ ਦੇ ਸੈਂਟਾ ਕਲਾਰਾ ਕਾਉਂਟੀ 'ਚ, ਅਤੇ 20 ਦੇ ਕਰੀਬ ਕਹਿੰਦੇ ਇੰਪਲਾਈ ਸਾਡੇ ਲੇ ਆਫ ਹੋ ਸਕਦੇ ਆ। ਜੀ ਕੱਲ੍ਹ ਜਿਹੜਾ ਪੀਟਰ ਨਵਾਰੋ ਦਾ ਹਰਜੋਤ ਸਿੰਘ ਜੀ ਇਹਨਾਂ ਨੇ ਓਪੀਨੀਅਨ ਆਰਟੀਕਲ ਐਡੀਟੋਰੀਅਲ ਜਿਹੜਾ ਛਾਪਿਆ ਸੀ USA ਟੂਡੇ ਨੂੰ ਲੈ ਕੇ। USA ਟੂਡੇ ਦੀ ਕਾਫੀ ਜਿਹੜੀ ਲੋਕਾਂ ਨੇ ਆਨਲਾਈਨ ਕਹਿ ਲਓ ਵੀ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ, ਨਿੰਦਾ ਜਿਹੜੀ ਉਹਨਾਂ ਦੀ ਕੀਤੀ। ਉਸ ਤੋਂ ਬਾਅਦ ਦੇ ਵਿੱਚ US ਟੂਡੇ ਵਾਲੇ ਕਹਿੰਦੇ ਵੀ ਉਹ ਮੰਨੇ ਆ ਵੀ ਇਸ ਓਪੀਨੀਅਨ ਪੀਸ ਨੂੰ ਛਾਪਣ ਦੇ ਵਿੱਚ ਉਹਨਾਂ ਦੇ ਕੋਲੋਂ ਜਿਹੜੀਆਂ ਉਹ ਗਲਤੀਆਂ ਹੋਈਆਂ ਆ, ਅਤੇ ਉਹਨਾਂ ਨੇ ਇਸ ਦੇ ਵਿੱਚ ਆਖਿਆ ਵੀ US ਟੂਡੇ ਦੀ ਜਿਹੜੇ ਫੈਕਟ ਚੈਕਿੰਗ ਸਟੈਂਡਰਡਸ ਆ ਉਸ ਨੂੰ ਇਹ ਮੀਟ ਨਹੀਂ ਸੀ ਕਰਦਾ, ਪਰ ਇਸ ਦੇ ਬਾਵਜੂਦ ਜਿਹੜਾ ਉਹਨਾਂ ਨੇ ਇਹ ਛਾਪਿਆ। ਅਤੇ ਹੁਣ ਜਿਹੜਾ ਇਹ ਓਪੀਨੀਅਨ ਐਡੀਟੋਰੀਅਲ ਛਾਪਿਆ ਗਿਆ ਹੋਇਆ ਪੀਟਰ ਨਵਾਰੋ ਦਾ, ਉਸ ਦੇ ਉੱਤੇ ਉਹਨਾਂ ਨੇ ਕਹਿੰਦੇ ਆ ਇਹ ਇਸ ਤਰੀਕੇ ਦੀ ਚੀਜ਼ ਜਿਹੜੀ ਖੁਦ ਆ ਉਹ ਲਾਈ ਹੋਈ ਆ, ਲਿਖ ਕੇ ਉਹਨਾਂ ਨੇ ਉਸ ਦੇ ਨਾਲ ਛਾਪਿਆ ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਗੋਕਾਡਾ ਕੰਪਨੀ ਜਿਹੜੀ ਆ ਉਹਨਾਂ ਦੇ ਫਾਊਂਡਰ ਫਹੀਮ ਸਲੇਹ ਜਿਹਨੂੰ ਆ ਮਲਟੀਪਲ ਸਟੈਬ ਉਹਦੇ ਕਹਿੰਦੇ ਲੱਭੇ ਗਏ ਆ ਅਤੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਕਹਿੰਦੇ ਬਹੁਤ ਹੀ ਇਹ ਇੰਟੈਲੀਜੈਂਟ ਨੌਜਵਾਨ ਸੀ, 33 ਸਾਲਾਂ ਦਾ, ਮੈਨਹਟਨ ਦੀ ਲੋਅਰ ਈਸਟ ਸਾਈਡ ਅਪਾਰਟਮੈਂਟ ਦੇ ਵਿੱਚ ਰਹਿੰਦਾ ਸੀ। ਕਹਿੰਦੇ ਹਾਈ ਸਕੂਲ ਦੇ ਵਿੱਚ ਸੀ ਜਦੋਂ ਇਸ ਨੇ ਇੱਕ ਕੰਪਨੀ ਬਣਾਈ ਸੀ ਅਤੇ ਉਹ 10 ਮਿਲੀਅਨ ਦੇ ਕਰੀਬ ਜਿਹੜੀ ਆ ਉਸ ਨੂੰ ਵੇਚ ਦਿੱਤਾ ਸੀ। prankdial.com ਕਰਕੇ ਇਸ ਨੇ ਵੈਬਸਾਈਟ ਕ੍ਰੀਏਟ ਕੀਤੀ ਸੀ ਪ੍ਰੈਂਕ ਕਾਲਸ ਕਰਨ ਦੇ ਲਈ। ਅਤੇ ਅੱਜ ਕੱਲ੍ਹ ਜਿਹੜੀ ਕੰਪਨੀ ਆ ਗੋਕਾਡਾ ਉਹਦਾ ਫਾਊਂਡਰ ਅਤੇ CEO ਸੀ। ਜੀ ਅਗਲੀ ਜਿਹੜੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ, ਉੱਥੇ ਉੱਤਰੀ ਜਿਹੜੇ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ ਇੱਕ ਜਾਣੇ ਦੀ ਕਹਿੰਦੇ ਆ ਮੌਤ ਹੋਈ ਆ, ਅਤੇ 2-3 ਜਾਣੇ ਹੋਰ ਜਿਹੜੇ ਇਸ ਦੇ ਵਿੱਚ ਫੱਟੜ ਹੋਏ ਆ। ਕਹਿੰਦੇ ਵੀ ਪੋਸੀਬਲ ਸਟੈਬਿੰਗ ਜਿਹੜੀ ਆ ਉਹ ਹੋਈ ਹੋ ਸਕਦੀ ਆ। ਇਹ ਦੇਰ ਰਾਤ ਕੱਲ੍ਹ ਟਰੈਕਸ਼ਨ ਅਤੇ ਪਲਾਜ਼ਾ ਐਵੀਨਿਊ ਦੇ ਲਾਗੇ ਇਹ ਘਟਨਾ ਜਿਹੜੀ ਆ ਵਾਪਰੀ ਆ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਕਾਰਲ ਚੈਨ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਦੱਸਿਆ, ਕਹਿੰਦੇ ਵੀ ਗਨ ਸ਼ਾਟਸ ਦੀਆਂ ਜਿਹੜੀਆਂ ਸਾਨੂੰ ਰਿਪੋਰਟਸ ਆਈਆਂ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਜਦ ਸੀਨ ਦੇ ਉੱਤੇ ਪੁਲਿਸ ਪਹੁੰਚੀ 3 ਜਿਹੜੇ ਅਡਲਟ ਸੀਗੇ ਉਹ ਫੱਟੜ ਜਿਹੜੇ ਉਹ ਪਾਏ ਗਏ, ਉਹਨਾਂ ਨੂੰ ਸ਼ਾਟ ਵੀ ਲੱਗੀ ਸੀ, ਅਤੇ ਇੱਕ ਬੰਦਾ ਜਿਹੜਾ ਆ ਉਸ ਦੇ ਸਟੈਬ ਵੂੰਡ ਸੀਗੇ ਅਤੇ ਜਿਸ ਦੀ ਬਾਅਦ ਦੇ ਵਿੱਚ ਕਹਿੰਦੇ ਆ ਉਹ ਮੌਤ ਹੋ ਗਈ ਹੈ। ਸੋ ਇਸ ਮੌਕੇ ਇਹ ਸੈਕਰਾਮੈਂਟੋ ਦੇ 28ਵਾਂ ਹੋਮਿਸਾਈਡ ਇਨਵੈਸਟੀਗੇਸ਼ਨ ਆ ਕਹਿੰਦੇ ਆ ਉਹ ਹੋਈ ਆ। ਜੀ
ਅਗਲੀ ਖਬਰ ਟਵਿੱਟਰ ਨੂੰ ਲੈ ਕੇ ਆ। ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜੋ ਬਾਈਡਨ, ਬਰਾਕ ਓਬਾਮਾ ਅਤੇ ਹੋਰ ਕੰਪਨੀਆਂ ਦੇ ਜਿਹੜੇ ਕਈਆਂ ਦੇ ਟਵਿੱਟਰ ਦੇ ਅਕਾਊਂਟ ਆ ਉਹ ਹੈਕ ਹੋ ਗਏ ਸੀ। ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਦੱਸੀਆਂ ਸੀਗੀਆਂ ਵੀ ਇੰਨੇ ਜਿਹੜੇ ਬਿਟਕੋਇਨ ਲੈ ਲਓ ਅਤੇ ਤੁਹਾਡੀ ਡਬਲ ਕਰ ਦਾਂਗੇ, ਸਕੈਮ ਜਿੱਦਾਂ ਸ਼ਰੇਆਮ ਹੀ ਸੀਗਾ। ਸੋ ਲੋਕਾਂ ਨੇ ਸੋਚਿਆ ਵੀ ਜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ ਐਲਨ ਮਸਕ ਟੈਸਲਾ ਦਾ CEO, ਐਮਾਜ਼ੋਨ ਵਾਲਾ, ਕੈਨੀਏ ਵੈਸਟ ਵੱਲੋਂ ਆ ਰਹੀਆਂ ਇੱਦਾਂ ਦੀਆਂ, ਅਤੇ ਇਹ ਸੱਚ ਹੋਣਾ ਆ। ਸੋ ਹੁਣ ਉਹ ਸੀਗੀ ਝੂਠੇ, ਉਹਨੂੰ ਦੇਖਦੇ ਹੋਏ FBI ਨੇ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਆ। ਕਹਿੰਦੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਵਿੱਚੋਂ ਜਿਹੜਾ ਟਵਿੱਟਰ ਦਾ ਇੱਕ ਇੰਪਲਾਈ ਸੀ ਉਹ ਹੈਕਰਸ ਨਾਲ ਰਲਿਆ ਸੀਗਾ ਜੀ। ਬਿਲਕੁਲ, ਟਵਿੱਟਰ ਵੀ ਇਸ ਦੇ ਉੱਤੇ ਜੇ ਥੋੜ੍ਹੀ ਜਿਹੀ ਚੁੱਪੀ ਆ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਇੱਕ ਟਵਿੱਟਰ ਇੰਪਲਾਈ ਦਾ ਵੀ ਇਸ ਦੇ ਵਿੱਚ ਹੋਇਆ ਆ। ਕੈਲੀਫਾਇਰ ਨੇ ਅੱਜ ਕਿਹਾ ਵੀ ਜਿਹੜਾ 2019 ਦੇ ਵਿੱਚ ਸੋਨੋਮਾ ਕਾਊਂਟੀ ਵਾਈਲਡ ਫਾਇਰ ਲੱਗੀ ਸੀ ਉਹ PG&E ਦੀਆਂ ਪਾਵਰ ਲਾਈਨਸ ਦੇ ਕਰਕੇ ਹੀ ਜਿਹੜੀ ਉਹ ਅੱਗ ਲੱਗੀ ਸੀ। ਕਨਕੇਡ ਫਾਇਰ ਜਿਹੜੀ ਲੱਗੀ ਸੀ 77,000 ਏਕੜ ਤੋਂ ਵੱਧ ਜਿਹੜਾ ਆ ਇਸ ਦਾ ਨੁਕਸਾਨ ਹੋਇਆ ਸੀ। 370 ਤੋਂ ਵੱਧ ਜਿਹੜੇ ਸਟਰਕਚਰਸ ਇਸ ਦੇ ਕਰਕੇ ਜਿਹੜੇ ਆ ਉਹ ਨੁਕਸਾਨੇ ਗਏ ਸੀਗੇ। PG&E ਦੀ ਬਾਰ-ਬਾਰ ਇਹ ਹੁਣ ਪੱਕੀ ਪਛਾਣ ਜਿਹੜੀ ਇਹੀ ਬਣ ਗਈ ਆ ਵੀ ਇਹ ਲੋਕਾਂ ਨੂੰ ਬਿਜਲੀ ਪਹੁੰਚਾਉਣ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਅੱਗਾਂ ਲਾਉਣ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਭ ਤੋਂ ਮੋਹਰੀ ਹੈਗੇ ਆ। ਆਲਰੇਡੀ ਬੈਂਕਰਪਸੀ ਜਿਹੜੀ ਉਹ ਫਾਈਲ ਜਿਹੜੀ ਉਹ ਕਰਕੇ ਉਸ ਤੋਂ ਬਾਹਰ ਆਏ ਆ, ਅਤੇ ਇਹਨਾਂ ਦੇ CEO ਨੇ ਪਿਛਲੇ ਮਹੀਨੇ ਦੇ ਵਿੱਚ ਮੰਨਿਆ ਸੀਗਾ ਵੀ ਜਿਹੜਾ ਪੈਰਾਡਾਈਜ਼ ਟਾਊਨ ਵਾਲੀ ਅੱਗ ਜਿਹੜੀ ਲੱਗੀ ਸੀ ਉਹ ਵੀ ਇਹਨਾਂ ਦੇ ਜਿਹੜੇ ਉਪਕਰਨਾਂ ਦੇ ਵਿੱਚ ਖਰਾਬੀ ਦੇ ਕਰਕੇ ਉਹ ਅੱਗ ਲੱਗੀ ਸੀ। ਅਗਲੀ ਖਬਰ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ 308 ਮੌਤਾਂ COVID-19 ਦੇ ਨਾਲ, ਕਰੋਨਾ ਵਾਇਰਸ ਦੇ ਨਾਲ ਹੋ ਗਈਆਂ ਆ। ਸੋ ਇਹਨੂੰ ਦੇਖਦੇ ਹੋਏ ਹੁਣ ਫੀਮਾ ਦੀ ਟੀਮ ਕਹਿੰਦੇ ਉੱਥੇ ਜਿਹੜੀ ਫ੍ਰਿਜ਼ਨੋ ਦੇ ਵਿੱਚ ਪਹੁੰਚ ਰਹੀ ਆ, ਅਤੇ ਇੱਕ ਮੇਕ ਸ਼ਿਫਟ ਹੌਸਪੀਟਲ ਬਣਾਉਣ ਦੀ ਵੀ ਜਿਹੜੀ ਫ੍ਰਿਜ਼ਨੋ ਏਰੀਏ 'ਚ ਉਹ ਤਿਆਰੀ ਕਰ ਰਿਹਾ। ਸੋ ਇਹ ਤੋਂ ਪਤਾ ਇਹ ਲੱਗ ਰਿਹਾ ਵੀ ਫ੍ਰਿਜ਼ਨੋ ਏਰੀਏ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਕਥਿਤ ਤੌਰ ਦੇ ਉੱਤੇ ਦਾਅਵਾ ਜਿਹੜਾ ਕੁਛ ਨਿਊਜ਼ ਰਿਪੋਰਟਸ ਦੇ ਵਿੱਚ ਆ ਰਿਹਾ ਹੈ ਵੀ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਜਿਹੜਾ USPS ਦਾ ਨਵਾਂ ਚੀਫ ਲਾਇਆ ਗਿਆ ਆ, ਮੇਨ ਬੰਦਾ ਜਿਹੜਾ ਲਾਇਆ ਗਿਆ ਆ, ਉਹ ਇੰਟਰਨਲੀ ਜਿਹੜੀਆਂ ਐਬਸੈਂਟੀ ਬੈਲਟਸ ਆ, ਮੇਲ ਇਨ ਬੈਲਟਸ ਆ, ਉਹਨਾਂ ਨੂੰ ਸਲੋ ਲੋਕਾਂ ਤੱਕ ਪਹੁੰਚਾਉਣ ਵੱਲ ਨੂੰ ਕੰਮ ਕਰ ਰਿਹਾ ਹੈਗਾ ਆ। ਉੱਧਰ ਇੱਕ ਚੀਜ਼ ਇਹ ਵੀ ਐਨਾਲਿਸਿਸ ਸਾਹਮਣੇ ਆਇਆ ਵੀ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਮੇਲ ਬੈਲਟਸ ਆ ਉਹ ਇਸ ਸਾਲ ਦੀਆਂ ਪ੍ਰਾਇਮਰੀਜ਼ ਦੇ ਵਿੱਚ ਟੌਸ ਆਊਟ ਕਰ ਦਿੱਤੇ ਗਏ ਵੀ ਉਹ ਆਈ ਥਿੰਕ ਉਹਨਾਂ ਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਉਹ ਖਰਾਬੀਆਂ ਸੀਗੀਆਂ। 18,500 ਤੋਂ 18,500 ਤੋਂ ਵੱਧ ਜਿਹੜੇ ਫਲੋਰੀਡਾ ਦੇ ਬੈਲਟਸ ਆ ਉਹਨਾਂ ਨੂੰ ਮਾਰਚ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ 'ਚ ਜਿਹੜੇ ਆ ਉਹ ਕਾਊਂਟ ਨਹੀਂ ਕੀਤਾ ਗਿਆ ਕਿਉਂਕਿ ਉਹ ਡੈੱਡਲਾਈਨ ਤੋਂ ਬਾਅਦ ਦੇ ਵਿੱਚ ਮੇਲ 'ਚ ਪਹੁੰਚੇ ਸੀ। ਇਸੇ ਤਰੀਕੇ ਦੇ ਨਾਲ ਨਵਾਡਾ ਦੇ ਵਿੱਚ 6700 ਤੋਂ ਵੱਧ ਜਿਹੜੇ ਤਕਰੀਬਨ ਬੈਲਟ ਆ ਉਹਨਾਂ ਨੂੰ ਰਿਜੈਕਟ ਜਿਹੜਾ ਆ ਉਹ ਕੀਤਾ ਗਿਆ ਕਿਉਂਕਿ ਉੱਤੇ ਵੋਟਰ ਸਿਗਨੇਚਰ ਜਿਹੜੇ ਉਹ ਵੈਰੀਫਾਈ ਨਹੀਂ ਸੀ ਹੋ ਸਕੇ। ਪੈਨਸਿਲਵੇਨੀਆ ਦੇ ਵਿੱਚ ਹੋਈਆਂ ਪਿਛਲੇ ਮਹੀਨੇ ਦੀਆਂ ਪ੍ਰਾਇਮਰੀਜ਼ ਦੇ ਵਿੱਚ ਜਿਹੜੇ ਕਹਿੰਦੇ ਜਿਹੜੇ ਇੱਕ ਲਾਸਟ ਦੇ ਵਿੱਚ ਸਟੇਟ ਕੋਰਟ ਆਰਡਰਸ ਦੇ ਕਰਕੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ 10,000 ਦੀ ਸੰਖਿਆ ਦੇ ਵਿੱਚ ਜਿਹੜੇ ਲੇਟ ਰਿਟਰਨਡ ਬੈਲਟਸ ਆ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਜੇ ਇਹੀ ਸਿਲਸਿਲਾ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਰਿਹਾ ਕਿਉਂਕਿ ਕਰੋਨਾ ਵਾਇਰਸ ਦੇ ਕਰਕੇ ਕਾਫੀ ਲੋਕਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਬਸੈਂਟੀ ਬੈਲਟ ਅਲਾਊਡ ਨੇ, ਸਾਰੇ ਜਾਣੇ ਕੋਈ ਵੀ ਜਿਹੜਾ ਉਹ ਲੈ ਸਕਦਾ ਆ, ਅਤੇ ਜੇ ਉਹ ਲੇਟ ਪਹੁੰਚਦੇ ਨੇ USPS ਦੀ ਕਿਸੇ ਦੀ ਨਲਾਇਕੀ ਦੇ ਕਰਕੇ ਜਾਂ ਕੋਈ ਹੋਰ ਡਿਲੇਜ਼ ਦੇ ਕਰਕੇ ਤਾਂ ਫਿਰ ਕਹਿੰਦੇ ਆ ਵੀ ਇਹ ਬਹੁਤ ਸਾਰੇ ਲੋਕ ਆਪਣੀ ਜਿਹੜੀ ਵੋਟ ਤੋਂ ਉਹ ਵਾਂਝੇ ਰਹਿ ਸਕਦੇ ਨੇ ਅਤੇ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਮੇਲ ਇਨ ਬੈਲਟ ਦੇ ਕਾਫੀ ਹੱਥ ਧੋ ਕੇ ਪਿੱਛੇ ਪਿਆ ਹੋਇਆ ਆ। ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਉੱਤੇ ਕੋਈ ਇਸ ਦੇ ਵਿੱਚ ਤੇਜ਼ੀ ਇਹਨਾਂ ਦੇ ਦੁਆਰਾ ਜਿਹੜੀ ਉਹ ਲਿਆਂਦੀ ਜਾਊਗੀ ਕਿਉਂਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ਾਇਦ ਇਹ ਧਾਰੀ ਬੈਠੇ ਆ ਵੀ ਜੇ ਮੇਲ ਇਨ ਬੈਲਟ ਜ਼ਿਆਦਾ ਹੋਇਆ ਤਾਂ ਸਾਡੇ ਹਾਰਨ ਦੇ ਚਾਂਸ ਜਿਹੜੇ ਉਹ ਵੱਧ ਸਕਦੇ ਆ ਜੀ। ਹੁਣ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤ ਹੋਣ ਵਾਲਾ ਹੈ ਅਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ ਜੀ। ਸਟਾਕ ਮਾਰਕੀਟ ਹਰਜੋਤ ਸਿੰਘ ਜੀ ਅੱਜ 13 ਲੱਖ ਲੋਕਾਂ ਨੇ ਨਵੀਂ ਅਨਇੰਪਲੋਇਮੈਂਟ ਫਾਈਲ ਹੋਣ ਦੇ ਕਰਕੇ ਥੋੜ੍ਹਾ ਜਿਹੜਾ ਅਸਰ ਆ ਉਹ ਜ਼ਰੂਰ ਦਿਖਿਆ। 135 ਪੁਆਇੰਟ ਮਾਰਕੀਟ ਜਿਹੜੀ ਉਹ ਡਾਊਨ ਗਈ ਹੈਗੀ ਆ ਅਤੇ ਨਾਲ ਹੀ ਦੱਸਦੇ ਜਾਈਏ ਅਨਇੰਪਲੋਇਮੈਂਟ ਜਿਹੜੀ ਐਕਸਟਰਾ ਫੈਡਰਲ ਵਾਲੀ ਉਹ 2 ਹਫ਼ਤੇ ਹੋਰ ਰਹਿ ਗਈ ਆ। ਜੇ ਇਹ ਹਾਲ ਦੀ ਘੜੀ ਜਿਹੜਾ ਅੱਜ JP ਮੋਰਗਨ ਦਾ ਐਨਾਲਿਸਿਸ ਆਇਆ ਸੀ ਉਹਦੇ ਵਿੱਚ ਉਹਨਾਂ ਕਿਹਾ ਸੀਗਾ ਵੀ 7% ਵੱਧ ਲੋਕਾਂ ਨੇ 7.5% ਵੱਧ ਰੀਟੇਲ ਸ਼ਾਪਿੰਗ ਵੀ ਹੋਈ ਆ, 7% ਲੋਕਾਂ ਨੇ ਵੱਧ ਖਰਚਾ ਕੀਤਾ ਕਿਉਂਕਿ ਉਹਨਾਂ ਦੇ ਕੋਲ ਫੈਡਰਲ
ਅਨਇੰਪਲੋਇਮੈਂਟ ਐਕਸਟਰਾ ਜਿਹੜੀ ਉਹ ਮਿਲੀ ਸੀ, ਜਦੋਂ ਜੁਲਾਈ ਦੇ ਐਂਡ ਦੇ ਵਿੱਚ ਮਿਲਣੀ ਬੰਦ ਹੋ ਗਈ, ਸੋ ਤੁਸੀਂ ਇਹ ਸਮਝ ਲਓ ਵੀ ਇਕੋਨਮੀ ਦੇ ਵਿੱਚ ਇੱਕ ਹਿਸਾਬ ਨਾਲ ਚੱਕਾ ਜਾਮ ਆ ਜਾਣਾ ਹੈ। ਲੋਕਾਂ ਨੇ ਬਹੁਤ ਸਾਰੀਆਂ ਚੀਜ਼ਾਂ ਆ ਉਹਨਾਂ ਦੇ ਵਿੱਚ ਖਰਚਾ ਕਰਨਾ ਜਿਹੜਾ ਉਹਨਾਂ ਨੇ ਬੰਦ ਕਰਨਾ ਆ। ਬਹੁਤ ਸਾਰੇ ਮਾਹਰਾਂ ਦੇ ਮੁਤਾਬਕ ਕਹਿੰਦੇ ਵੀ ਜੇ ਅਨਇੰਪਲੋਇਮੈਂਟ ਜਿਹੜੀ ਐਕਸਟਰਾ ਮਿਲ ਰਹੀ ਆ, ਜੇ ਉਹ ਨਹੀਂ ਆਊਗੀ ਲੋਕਾਂ ਤੱਕ, ਇਸ ਟਾਈਮ 40 ਮਿਲੀਅਨ ਲੋਕ ਇਸ ਦਾ ਜਿਹੜਾ ਆ ਉਹ ਫਾਇਦਾ ਜਿਹੜਾ ਉਹ ਲੈ ਰਹੇ ਨੇ ਅਨਇੰਪਲੋਇਮੈਂਟ ਜਿਹੜੇ ਉਹ ਬੈਨੀਫਿਟਸ ਦਾ, ਅਤੇ ਉਹ ਕਹਿੰਦੇ ਜੇ ਨਾ ਆਈ ਤਾਂ 2% ਅਮਰੀਕਾ ਦੀ ਇਕੋਨਮੀ ਜਿਹੜੀ ਉਹ ਸੁੰਗੜ ਜਾਣੀ ਹੈ ਇਸ ਸਾਲ ਦੇ ਅਖੀਰ ਤੱਕ। ਕਹਿੰਦੇ ਜੇ ਇਸ ਨੂੰ ਅੱਧੀ ਵੀ ਕਰ ਦਿੱਤੀ ਜਾਂਦੀ ਹੈ ਵੀ $300 ਪਰ ਵੀਕ ਐਕਸਟਰਾ ਦਿੰਦੇ ਆ, ਅਤੇ ਤਾਂ ਵੀ ਕਹਿੰਦੇ 1% ਜਿਹੜੀ ਇਕੋਨਮੀ ਉਹ ਸੁੰਗੜ ਸਕਦੀ ਆ। ਸੋ ਇਹ ਦੇਖਣ ਵਾਲਾ ਗੱਲ ਰਹੂਗੀ ਵੀ ਆਉਣ ਵਾਲੇ ਜਿਹੜਾ ਨਵਾਂ ਪੈਕੇਜ ਹੈਗਾ ਆ ਉਸ ਦੇ ਵਿੱਚ ਕਿੱਦਾਂ ਦੀਆਂ ਮੱਦਾਂ, ਕਿੱਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਰੱਖੀਆਂ ਜਾਂਦੀਆਂ ਆ। ਸੋ ਸਟਾਕ ਮਾਰਕੀਟ ਦਾ ਇਹ ਦੱਸਦੇ ਜਾਈਏ 135 ਪੁਆਇੰਟ ਥੱਲੇ ਗਈ, 26,734 ਦੇ ਉੱਤੇ ਕਲੋਜ਼ ਹੋਇਆ ਡਾਓ ਜੋਨਸ। ਨੈਸਡੈਕ ਦੇ ਵਿੱਚ 76 ਪੁਆਇੰਟਾਂ ਦਾ ਘਾਟਾ ਹੋਇਆ, 10,473 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 11 ਪੁਆਇੰਟ ਜਿਹੜੇ ਉਹ ਥੱਲੇ ਆਏ, 3215 ਤੇ ਮਾਰਕੀਟ ਕਲੋਜ਼ ਹੋਈ। ਉਧਰ ਸੋਨੇ ਦੀ ਕੀਮਤ $1798 ਪ੍ਰਤੀ ਆਉਂਸ ਰਹੀ ਜੀ। ਇੱਕ $1 ਦੀ ਕੀਮਤ ਕੈਨੇਡਾ ਦੇ ਮੁਤਾਬਕ $1.36 ਤੇ ਇੰਡੀਅਨ ਰੁਪੀਜ਼ ਜਿਹੜੇ ਆ ਉਹ 75 ਰੁਪਏ ਤੇ 45 ਪੈਸੇ $1 ਦੇ ਰਹੇ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮੈਨੂੰ ਰਾਜਕਰਮੀਤ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।